21 ਫਰਵਰੀ ਦੁਨੀਆ ਜਹਾਨ ਵਿੱਚ ਮਾਂ ਬੋਲੀਆਂ ਦੇ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ। ਅੱਜ ਅਸੀਂ 21 ਫਰਵਰੀ ਨੂੰ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਖੜੇ ਹੋ ਕੇ ਇਹ ਸੋਚ ਰਹੇ ਹਾਂ ਕਿ ਸਾਡੀ ਪੰਜਾਬੀ ਕਿੱਥੇ ਹੈ ਔਰ ਇਹ ਪੰਜਾਬੀ ਬੋਲੀ ਅਸੀਂ ਕਿਸੇ ਹੋਰ ਦੇਸ਼ ਦੇ ਅੰਦਰ ਇਸ ਦੀ ਲਗੋਤੀ ਜਾਂ ਇਸ ਦਾ ਫਰੋਗ ਉਹ ਅਸੀਂ ਨਹੀਂ ਸੋਚਦੇ। ਅਸੀਂ ਪੰਜਾਬ ਦੇਸ਼ ਦੇ ਅੰਦਰ ਇਸ ਦਾ ਅੱਜ ਦਾ ਸਟੇਟਸ ਦੇਖ ਰਹੇ ਹਾਂ ਕਿ ਪੰਜਾਬੀ ਕਿੱਥੇ ਹੈ। ਪੰਜਾਬੀ ਨਾ ਤਾਂ ਨਿਸਾਬ ਦੇ ਅੰਦਰ ਹੈ, ਨਾ ਸਰਕਾਰੀ ਦਰਬਾਰੇ ਕਿਧਰੇ ਹੈ। ਪਹਿਲੇ ਹੁੰਦਾ ਸੀ ਕਿ ਪੰਜਾਬੀ ਦਾ ਕਿਧਰੇ ਨਾਂ ਨਹੀਂ ਲਿਆ ਜਾਂਦਾ ਸੀ। ਅੱਜ ਪੰਜਾਬੀ ਦਾ ਸਰਕਾਰੀ ਦਰਬਾਰੇ ਨਾਂ ਤੇ ਲਿਆ ਜਾਂਦਾ ਹੈ, ਲੇਕਿਨ ਉਹ ਕਰਨ ਵਾਲੇ ਕੰਮ ਇਹ ਕਿਉਂ ਨਹੀਂ ਹੁੰਦੇ? ਜਦੋਂ ਇਹ ਨਾਰਾ ਵੱਜ ਸਕਦਾ ਹੈ, ਉर्दू का जनाजा है जरा धूम से निकले, ਤੇ ਅੱਜ ਦੇਸ਼ ਪੰਜਾਬ ਦੇ ਅੰਦਰ ਮਰਦੀ ਪੰਜਾਬੀ ਇਹ ਨਾਰੇ ਕਿਉਂ ਨਹੀਂ ਲੱਗ ਸਕਦੇ? ਇਹ ਸਰਕਾਰਾਂ ਪੰਜਾਬੀ ਵਾਸਤੇ ਕਿਉਂ ਇਕਦਾਮ ਨਹੀਂ ਕਰ ਰਹੀਆਂ ਜਿਹੜੇ ਕਰਨ ਵਾਲੇ ਹਨ? ਅਗਰ ਸਿੰਧ ਦੇ ਅੰਦਰ ਸਿੰਧੀ ਪੜਾਈ ਜਾ ਸਕਦੀ ਹੈ, बलोचिस्तान के अंदर इस देश के अंदर बलोची पढ़ाई जा रही है, केपीके के अंदर पश्तो पढ़ाई जा रही है, पंजाबी क्यों नहीं पढ़ाई जा रही? सदियों का वो विरसा जिहड़ा पंजाबी के अंदर है, क्या पंजाबी नूं मार के असीं वो विरसा नहीं मार देंगे कि करोड़ों लोगों की जिहड़ी बोली है, जिहड़ा उन्हां दा बेसिक ह्यूमन राइट है, ਉਹਦੀ वायलेशन नहीं हो रही? ਅੱਜ यूनेस्को ਨੂੰ जिथे सोचना चाहिए है, ਉੱਥੇ पंजाब भर ਦੇ ਪੰਜਾਬੀਆਂ ਨੂੰ सोचना चाहिए है, पंजाब सरकार ਨੂੰ सोचना चाहिए है। ਇੱਥੇ ਆਏ ਪੰਜਾਬੀ ਕੀ ਆਖਦੇ ਹਨ, ਇਹਨਾਂ ਨਾਲ ਵੀ ਗੱਲ ਕਰਦੇ ਆ ਔਰ ਫਿਰ ਅਖੀਰਲੀ ਗੱਲ ਵੀ ਤੁਹਾਡੇ ਨਾਲ ਕਰਾਂਗੇ। ਅੱਜ ਦਾ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ ਉਹਦਾ ਇੱਕੋ ਹੀ ਮਕਸਦ ਹੈ ਕਿ ਸਾਡੀ ਜ਼ੁਬਾਨ ਜਿਹੜੀ ਪੰਜਾਬੀ ਉਹਨੂੰ ਸਕੂਲਾਂ ਔਰ ਕਾਲਜਾਂ 'ਚ ਪੜ੍ਹਾਇਆ ਜਾਵੇ ਔਰ ਲਾਗੂ ਕੀਤੀ ਜਾਵੇ। ਇਹੋ ਹੀ ਸਾਡਾ ਮਕਸਦ ਹੈ। ਅੱਜ ਇਤਜਾਜ ਕਰ ਇਹ ਖੁਸ਼ੀ ਨਹੀਂ ਮਨਾ ਰਹੇ, ਅਸੀਂ ਇਤਜਾਜ ਕਰ ਰਹੇ ਹਾਂ ਕਿ ਸਾਡੀ ਜ਼ੁਬਾਨ ਨੂੰ ਲਾਗੂ ਵਾਸਤੇ ਇਕੱਠੇ ਹੋਏ ਆ ਕਿ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਤੇ ਆਪਣੇ ਸਕੂਲਾਂ 'ਚ ਵੀ ਪੰਜਾਬੀ ਪੜ੍ਹਾਉਣੀ ਚਾਹੀਦੀ ਹੈ ਤਾਂ कि साढ़े बच्चों को भी पता है कि साड़ी सकाफत की है। आज दुनिया भर में मादरी जबानों का आलमी दिन मनाया जा रहा है और ऐसा ही प्रोग्राम आज लाहौर च भी है। लाहौर में जो पंजाबी सेवक ने वो सारे इकट्ठे हुए ने अपनी माँ बोली के दिफा के बचाने का। असं समझना चाहते हैं कि मादरी जबाना का दिन जोड़ा है क्यों मनाया जाता है? सब जानते हैं कि 21 फरवरी बंगाली जबान उर्दू के निफाज की कोशिश ये सारा पस मंजर सी। आलमी दुनिया ने अक़वाम मुत्तहिदा ने फैसला किया कि ये जो दिन है ना, यही दिन मादरी जबाना का दिन मनाया जाएगा। तो आज हम इस वास्ते इकट्ठे हुए। ਅਸੀਂ ਅੱਜ ਅਸੀਂ ਚਾਹੁੰਦੇ ਹਾਂ ਸਾਡੇ ਸਕੂਲਾਂ ਵਿੱਚ ਪੰਜਾਬੀ ਰਾਇਜ ਕੀਤੀ ਜਾਏ ਤਾਂ ਕਿ ਅਸੀਂ ਸਾਰੇ ਪੰਜਾਬੀ ਸਿੱਖ ਸਕੀਏ, ਅਸੀਂ ਆਪਣੀ ਮਾਂ ਦੀ ਜ਼ੁਬਾਨ ਭੁੱਲੀਏ ਨਾ। ਅੱਜ ਸਾਡੇ ਘਰਾਂ ਵਿੱਚ ਪੰਜਾਬੀ ਬੋਲਣ ਨੂੰ ਮਾਯੂਬ ਸਮਝਿਆ ਜਾਂਦਾ ਹੈ ਤੇ ਅਸੀਂ ਚਾਹੁੰਦੇ ਹਾਂ ਸਾਡੇ ਸਕੂਲਾਂ ਵਿੱਚ ਪ੍ਰਾਇਮਰੀ ਤੋਂ ਪੰਜਾਬੀ ਰਾਇਜ ਕੀਤੀ ਜਾਏ ਤਾਂ ਕਿ ਅਸੀਂ ਸਾਰੇ ਇਹਨੂੰ ਸਿੱਖ ਸਕੀਏ ਤੇ ਇਹਨੂੰ ਆਪਣੀ ਜ਼ੁਬਾਨ ਬਣਾ ਸਕੀਏ। ਪੂਰੀ ਦੁਨੀਆ ਦੇ ਵਿੱਚ ਲੋਕ ਆਪਣੀ ਮਾਂ ਬੋਲੀ ਦਾ ਦਿਨ 21 ਫਰਵਰੀ ਬੜੇ ਹੀ ਮਾਣ ਨਾਲ ਮਨਾਉਂਦੇ ਨੇ, ਲੇਕਿਨ ਪੂਰੇ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਹੈ ਕਿ 78 ਸਾਲਾਂ ਤੋਂ ਦੁਨੀਆ ਦੀ ਉਹ 7ਵੀਂ ਵੱਡੀ ਜ਼ਬਾਨ ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ਬਾਨ ਹੈ, ਉਹਨੂੰ ਪੜ੍ਹਾਈ ਲਿਖਾਈ ਵਿੱਚ ਬਿਲਕੁਲ ਨਹੀਂ ਲਿਆਂਦਾ ਗਿਆ। ਬੜੇ ਦਾਅਵੇ ਨੇ ਸਾਡੀ ਪੰਜਾਬ ਸਰਕਾਰ ਦੇ ਕਿ ਬੜੇ ਕੰਮ ਕੀਤੇ ਨੇ, ਪਰ ਅਸਾਂ ਉਦਣ ਮੰਨਣਾ ਜਿਹੜਾ ਕੋਈ ਵਜ਼ੀਰ ਆਲਾ ਇਹ ਐਲਾਨ ਕਰਕੇ ਅਮਲੀ ਤੌਰ ਤੇ ਵੀ ਸਕੂਲਾਂ ਵਿੱਚ ਪ੍ਰਾਇਮਰੀ ਤੋਂ ਲੈ ਕੇ ਆਲਾ ਕਲਾਸਾਂ ਤੱਕ ਪੰਜਾਬੀ ਪੜ੍ਹਾਈ ਸ਼ੁਰੂ ਕਰੇਗਾ। ਸਾਡਾ ਅਸਲ ਮਾਂ ਬੋਲੀ ਦੀ ਆੜ ਉਹ ਹੋਵੇਗਾ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਪੰਜਾਬੀ ਸਾਡੀ ਮਾਂ ਦੀ ਜ਼ੁਬਾਨ ਹੀ ਨਹੀਂ ਹੈ, ਸਾਡੀ ਕੌਮੀ ਜ਼ੁਬਾਨ ਹੈ। ਪੰਜਾਬ ਕੌਮ ਦੀ ਕੌਮੀ ਜ਼ੁਬਾਨ ਹੈ, ਲੇਕਿਨ ਇਹਨੂੰ ਇਹਦਾ ਹੱਕ ਨਹੀਂ ਦਿੱਤਾ ਜਾ ਰਿਹਾ। ਨਾ ਸਕੂਲਾਂ 'ਚ ਪੜ੍ਹਾਈ ਜਾ ਰਹੀ ਹੈ, ਨਾ ਸਰਕਾਰੀ ਅਦਾਰਿਆਂ 'ਚ ਇਹਨੂੰ ਰਾਇਜ ਕੀਤਾ ਗਿਆ। ਅਤੇ ਸਾਡਾ ਮੁਤਾਲਬਾ ਹੈ ਕਿ ਪੰਜਾਬੀ ਨੂੰ ਸਕੂਲਾਂ ਦੇ ਵਿੱਚ ਨਿਸਾਬ ਦਾ ਲਾਜ਼ਮੀ ਹਿੱਸਾ ਬਣਾਇਆ ਜਾਏ। ਪ੍ਰਾਇਮਰੀ ਤੋਂ ਲੈ ਕੇ ਮੈਟ੍ਰਿਕ ਤੱਕ ਲਾਜ਼ਮੀ ਮਜ਼ਮੂਨ ਦੀ ਹਸੀਅਤ ਦੇ ਨਾਲ, ਅਤੇ ਫਿਰ ਆਹਿਸਤਾ ਆਹਿਸਤਾ ਇਹਨੂੰ ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ 'ਤੇ ਪੰਜਾਬ ਦੇ ਵਿੱਚ ਰਾਇਜ ਰੱਖਾਂਗੇ। ਪੰਜਾਬੀ ਸਾਡੀ ਮਾਤਰੀ ਜ਼ੁਬਾਨ ਹੈ, ਇਹ ਸਾਡੇ ਮਾਂ ਪਿਓ ਦੀ ਪੁਰਾਣੀ ਜ਼ੁਬਾਨ ਹੈ ਤੇ ਇਹਨੂੰ ਜ਼ਿੰਦਾ ਰੱਖਣ ਵਾਸਤੇ ਸਾਨੂੰ ਮਿਹਨਤ ਕਰਨੀ ਪਵੇਗੀ ਤੇ ਕਰਾਂਗੇ ਇਨਸ਼ਾਅੱਲਾ। शुक्रिया जी। अज असी इत्थे सारे पंजाबी सेवक इकट्ठे होए हाँ मां बोली का दिहाड़ मनाने के सिलसिले च। गल वे कि पंजाब का दुखांत बड़ा है कि साडी सब तो वड्डी ज़बान है। पाकिस्तान की 65% लोग पंजाबी बोलते हैं ते 80-85% समझते हैं, लेकिन बदकिस्मती 78 साल हो गए ने इनू हक नहीं दिता गया। स्कूलों कालजां दे विच इनू नहीं पढ़ाया जाता और साडा मुतालबा है गौरमेंट ऑफ पंजाब को, गौरमेंट ऑफ पाकिस्तान को कि साडा आइनी हक दिता जाए।
ਤੇ ਇੱਕ ਬੜੀ ਖੁਸ਼ਾਂਦ ਗੱਲ ਹੈ ਕਿ ਅਸੀਂ ਜਿਹੜੇ ਜਿੱਦੋ-ਜਹਿਦ ਕਰ ਰਹੇ ਹਾਂ 10 ਸਾਲ ਤੋਂ, ਮੁਹਤਰਮ ਮਰੀਮ ਨਵਾਜ਼ ਸ਼ਰੀਫ ਨੇ ਇਹਦਾ ਐਲਾਨ ਕੀਤਾ ਕਿ ਇਹ ਸਾਲ ਤੋਂ ਪੰਜਾਬੀ ਜਿਹੜੀ ਹੈ ਉਹ 5ਵੀਂ ਕਲਾਸ ਤੱਕ ਨਾਫਜ਼ ਕੀਤੀ ਜਾਏਗੀ। ਤੇ ਅਸੀਂ ਹਿੰਮਤ ਨਹੀਂ ਹਾਰਨੀ, ਇਨਸ਼ਾਅੱਲਾ ਤਾਲਾ ਉਹ ਵਕਤ ਦੂਰ ਨਹੀਂ ਜਦੋਂ ਪੰਜਾਬ ਹੈ ਸਾਡੀ, ਅਸੀਂ ਆਪਣਾ ਹੱਕ ਲੈ ਕੇ ਇਨਸ਼ਾਅੱਲਾ ਤਾਲਾ ਨੂੰ ਸਾਡਾ ਹੱਕ ਮਿਲੇ। ਸਾਰੇ ਇਕੱਠੇ ਹੋਏ ਆ ਮਾਂ ਬੋਲੀ ਦੇ ਤਹੱਫਜ਼ ਲਈ ਤਾਂ ਕਿ ਪੰਜਾਬ ਗਵਰਨਮੈਂਟ ਜਿਹੜੀ ਹੈ ਉਹਨੂੰ ਪੰਜਾਬੀ ਜ਼ਬਾਨ ਨੂੰ ਸਕੂਲਾਂ ਦੇ ਵਿੱਚ ਪ੍ਰਾਇਮਰੀ ਤੋਂ ਨਾਫਜ਼ ਕਰੇ ਤਾਂ ਕਿ ਸਾਡੇ ਬੱਚੇ ਆਪਣੀ ਜ਼ਬਾਨ ਸਿੱਖ ਸਕਣ, ਪੜ੍ਹ ਸਕਣ, ਲਿਖ ਸਕਣ। ਇਹ ਸਾਡੀ ਤਾਂ ਅਸੀਂ ਇਕੱਠੇ ਹੋਏ ਆ, ਸਾਡੀ ਆਵਾਜ਼ ਦੁਨੀਆ ਤੱਕ ਪਹੁੰਚੇ। ਇੱਕ ਪਾਕਿਸਤਾਨ ਦਾ ਐਡਾ ਵੱਡਾ ਸੂਬਾ ਜਿਹਦੇ ਕਿ ਇੰਨੀ ਵੱਡੀ ਆਬਾਦੀ ਹੈ, ਇੰਨੀ ਵੱਡੀ ਜ਼ਬਾਨ ਹੈ, ਜਿਹਨੂੰ ਕਿ ਅੱਜ ਤੱਕ ਨਾਫਜ਼ ਹੀ ਨਹੀਂ ਕੀਤਾ ਜਾ ਸਕਿਆ। ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਬਾਨ ਦਾ ਤਹੱਫਜ਼ ਕੀਤਾ ਜਾਏ, ਉਹਨੂੰ ਨਾਫਜ਼ ਕੀਤਾ ਜਾਏ ਔਰ ਉਹਦੇ ਉੱਤੇ ਕੰਮ ਕੀਤਾ ਜਾਏ ਹਰ ਤਰੀਕੇ ਦੇ ਨਾਲ ਤਾਂ ਕਿ ਸਾਡੇ ਬੱਚੇ ਆਪਣੇ ਸਾਡੇ ਤੋਂ ਬਾਅਦ ਆਪਣੀ ਪਛਾਣ ਨਾ ਭੁੱਲਣ, ਆਪਣੀ ਜ਼ੁਬਾਨ ਨਾ ਭੁੱਲਣ, ਕਿਉਂਕਿ ਜਿਹੜਾ ਆਪਣੀ ਮਾਂ ਬੋਲੀ ਭੁੱਲ ਜਾਂਦਾ ਉਹ ਮਾਂ ਨੂੰ ਵੀ ਭੁੱਲ ਜਾਂਦਾ ਹੈ। ਤੇ ਸਾਡਾ ਹਕੂਮਤ ਅੱਗੇ ਮਤਾਲਬਾ ਹੈ ਕਿ ਸਾਡੀ ਜ਼ਬਾਨ ਨੂੰ ਨਾਫਜ਼ ਕੀਤਾ ਜਾਵੇ। ਇਹ ਪੰਜਾਬੀ ਦਾ 21 ਫਰਵਰੀ ਜਿਹੜਾ ਹੈ ਤਾਂ ਬੰਗਾਲੀਆਂ ਦੀ ਯਾਦ ਦੇ ਵਿੱਚ, ਪਰ ਅਸੀਂ ਪੰਜਾਬੀ ਦੇ ਵਾਸਤੇ ਮਨਾਉਂਦੇ ਹਾਂ। ਮਾਦੀ ਜ਼ਬਾਨ ਜਿਹੜੀ ਹੈ ਬੁਨਿਆਦੀ ਅਹਿਮੀਅਤ ਦੀ ਚੀਜ਼ ਹੁੰਦੀ ਹੈ, ਇਹਦੇ ਬਗੈਰ ਜ਼ਿੰਦਗੀ ਦਾ ਕੋਈ ਸ਼ੋਭਾ ਵੀ ਜਿਹੜਾ ਨਹੀਂ ਚੱਲ ਸਕਦਾ। ਪੰਜਾਬੀਆਂ ਨੂੰ ਆਪਣੀ ਜ਼ੁਬਾਨ ਦਾ ਖਿਆਲ ਕਰਨਾ ਚਾਹੀਦਾ ਤੇ ਇਹਦੇ ਵਾਸਤੇ ਕੰਮ ਵੀ ਕਰਨਾ ਚਾਹੀਦਾ। ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਾਦੀ ਜ਼ੁਬਾਨ ਵਾਸਤੇ ਮੈਂ ਆਇਆ ਵਾਂ, ਹੋਰ ਦੋਸਤ ਵੀ ਆਏ ਨੇ ਤੇ ਯਕੀਨਨ ਅਸੀਂ ਆਪਣੇ ਕਾਮਯਾਬ ਹੋਵਾਂਗੇ ਆਪਣੀ ਜਿੱਦੋ-ਜਹਿਦ ਦੇ। ਪੰਜਾਬੀ ਵਾਸਤੇ ਸਭ ਤੋਂ ਪਹਿਲਾਂ ਤੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਲਾਗੂ ਹੋਣੀ ਚਾਹੀਦੀ ਹੈ। ਪ੍ਰਾਇਮਰੀ ਤੋਂ ਲੈ ਕੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਏ ਤਾਂ ਕਿ ਬੱਚੇ ਆਪਣੀ ਮਾਂ ਬੋਲੀ ਜ਼ੁਬਾਨ ਵਿੱਚ ਜਿਹੜਾ ਹੈ ਉਹ ਸਿੱਖ ਸਕਣ। ਪੰਜਾਬੀ ਬੜੀ ਮੋਕਲੀ ਜ਼ੁਬਾਨ ਹੈ, ਬੜੀ ਵਸੀਹ ਜ਼ੁਬਾਨ ਹੈ। ਇਹਦੀ ਤਾਰੀਖ ਹੈ, ਇਹਦੇ ਵਿੱਚ ਸਾਇੰਸ ਵੇ, ਇਹਦੇ ਵਿੱਚ ਹਿਸਾਬ ਵੇ। ਅਸੀਂ ਬਚਪਨ ਵਿੱਚ ਮੈਂ ਅੱਜ ਤੱਕ ਮੈਨੂੰ ਮਾਂ ਦੀ ਪੜੋਪੀ ਯਾਦ ਹੈ ਤੇ ਮੇਰੀ ਇੱਕ ਪਛਾਣ ਹੈ ਕਿ ਮੈਂ ਪੰਜਾਬੀ ਬੋਲਣੀ ਆ ਤੇ ਪੰਜਾਬੀ ਲਿਖਣੀ ਆ, ਪੰਜਾਬੀ ਪੜ੍ਹਨੀ ਆ ਤੇ ਦੂਜੀਆਂ ਜ਼ੁਬਾਨਾਂ ਵੀ ਜਾਣਦੀ। ਪੰਜਾਬੀ ਦੁਨੀਆ ਦੀ ਵੱਡੀਆਂ ਜ਼ਬਾਨਾਂ 'ਚ ਇੱਕ ਜ਼ਬਾਨ ਹੈ ਜਿਹੜੀ ਕੈਨੇਡਾ 'ਚ ਵੀ ਬੋਲੀ ਜਾਂਦੀ ਹੈ, ਜਿਹੜੀ ਹਿੰਦੁਸਤਾਨ 'ਚ, ਪਾਕਿਸਤਾਨ 'ਚ, ਇੰਗਲੈਂਡ 'ਚ, ਦੁਨੀਆ ਦੇ ਬਹੁਤ ਸਾਰੇ ਜਗ੍ਹਾ ਤੇ। ਲੇਕਿਨ ਇਸ ਜ਼ਬਾਨ ਦੇ ਨਾਲ ਪਿਛਲੇ 150 ਸਾਲ ਤੋਂ ਧਰੋਹ ਹੋ ਰਿਹਾ ਹੈ। ਖਾਸ ਕਰਕੇ ਪਾਕਿਸਤਾਨ ਦੇ ਅੰਦਰ ਇੱਥੇ ਉਰਦੂ ਦਾ ਜਨਾਜ਼ਾ ਨਿਕਲਦਾ ਹੈ ਤੇ ਲੋਕ ਕਹਿੰਦੇ ਨੇ ਕਿ ਜੀ ਉਰਦੂ ਦਾ ਜਨਾਜ਼ਾ ਬੜੇ ਧੂਮ से ਨਿਕਲੇ, ਪਰ ਪੰਜਾਬੀ ਦੇ ਨਾਲ ਜੋ ਕਤਲੇਆਮ ਪੰਜਾਬੀ ਦਾ ਹੋਇਆ ਉਹਦੇ ਉੱਤੇ ਕੋਈ ਨਹੀਂ ਬੋਲ ਰਿਹਾ, ਕਿਸੇ ਨੇ ਨਹੀਂ ਆਵਾਜ਼ ਚੁੱਕੀ। ਅੱਜ ਅਸੀਂ ਆਪਣਾ ਹੱਕ ਲੈਣ ਵਾਸਤੇ ਖਲੋਤੇ ਹਾਂ ਔਰ ਅਸੀਂ ਆਖਰੀ ਸਾਹਾਂ ਤੱਕ ਲੜਦੇ ਰਵਾਂਗੇ ਆਪਣੀ ਜ਼ਬਾਨ ਵਾਸਤੇ, ਆਪਣੇ ਜ਼ਬਾਨ ਦੇ ਹੱਕ ਵਾਸਤੇ। ਅੱਜ ਅਸੀਂ ਆਪਦੀ ਮਾਂ ਬੋਲੀ ਵਾਸਤੇ ਤੇ ਪ੍ਰੈਸ ਕਲੱਬ ਲਾਹੌਰ ਇਕੱਠੇ ਹੋਏ ਹਾਂ ਔਰ ਅਸੀਂ ਸਮਝਦੇ ਹਾਂ ਕਿ ਜਦ ਤੱਕ ਸਾਨੂੰ ਸਾਡੀ ਜ਼ੁਬਾਨ ਨਾ ਮਿਲੀ ਉਦੋਂ ਤੱਕ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਬੇਮਾਇਨੀ ਹੈ। ਔਰ ਜਦ ਤੱਕ ਇਹ ਜ਼ੁਬਾਨ ਲਾਗੂ ਨਾ ਹੋਈ ਔਰ ਪੜ੍ਹਾਈ ਲਿਖਾਈ ਦੇ ਨਾਲ ਨਾ ਜੁੜੀ ਔਰ ਇਹ ਜ਼ੁਬਾਨ ਰੋਜ਼ਗਾਰ ਦੇ ਨਾਲ ਨਾ ਜੁੜੀ ਤੇ ਸਾਡਾ ਪੰਜਾਬ ਸਹੀ ਮਾਇਨਿਆਂ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ। ਸੋ ਸਾਨੂੰ ਇਹ ਸੂਫੀ ਸੰਤਾਂ, ਭਗਤਾਂ, ਗੁਰੂਆਂ ਔਰ ਸਾਡੇ ਸੂਫੀ ਬਾਬਿਆਂ ਦੀ ਜ਼ੁਬਾਨ ਲਾਗੂ ਕਰਨੀ ਚਾਹੀਦੀ ਹੈ ਔਰ ਇਸ ਜ਼ੁਬਾਨ ਨੂੰ ਅਸੀਂ ਚਾਹੁੰਦੇ ਹਾਂ ਕਿ ਅਸੀਂ AI ਲੈਂਗੁਏਜ ਦੇ ਨਾਲ ਜੋੜ ਕੇ ਅਸੀਂ ਅੱਗੇ ਵਧੀਏ। ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਇਹ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ, ਮੈਟ੍ਰਿਕ ਤੱਕ, ਉਸ ਤੋਂ ਅੱਗੇ ਇਹ ਨਸਲ ਬਾਈ ਨਸਲ ਠੀਕ ਹੈ ਇਹ ਚੱਲਣੀ ਚਾਹੀਦੀ ਹੈ। ਠੀਕ ਹੈ, ਮਾਂ ਬੋਲੀ ਇਹ ਭੁੱਲਣੀ ਨਹੀਂ ਚਾਹੀਦੀ ਤਾਂ ਕਿ ਇਹ ਪੰਜਾਬੀ ਸਾਡੇ ਤੱਕ ਆਈ ਹੈ। ਠੀਕ ਹੈ, ਸਾਡੇ ਵੱਡਿਆਂ ਤੋਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਤੋਂ ਅੱਗੇ ਵੀ ਸਾਡੀ ਨਸਲ ਤੱਕ ਇਹ ਜਾਂਦੀ ਰਹੇ। ਠੀਕ ਹੈ, ਸਾਰੇ ਪੰਜਾਬੀ ਨੂੰ ਭੁੱਲਣਾ ਨਹੀਂ ਚਾਹੀਦਾ। ਅਸੀਂ ਇਹ ਕਰਦੇ ਹਾਂ ਕਿ ਪੰਜਾਬੀ ਬੋਲੀ ਜਾਵੇ। ਸਾਰਾ ਬੋਲੀ ਦਾ ਮਰਨਾ ਕਿਸੇ ਵੀ ਕੌਮ ਦਾ ਮਰਨਾ ਹੁੰਦਾ ਹੈ। ਅਗਰ ਅਸੀਂ ਪੰਜਾਬ ਨੂੰ ਬਚਾਉਣਾ ਹੈ, ਪੰਜਾਬੀਆਂ ਨੂੰ ਬਚਾਉਣਾ ਹੈ ਤੇ ਇਸ ਬੋਲੀ ਨੂੰ ਪੜ੍ਹਾਉਣਾ ਹੋਏਗਾ। ਪੰਜਾਬ ਦੇ ਅੰਦਰ ਪੰਜਾਬੀ ਨੂੰ ਉਹ ਸਾਰੇ ਹੱਕ ਦੇਣੇ ਹੋਣਗੇ ਜਿਹੜੇ ਦੁਨੀਆ ਭਰ ਦੀਆਂ ਬੋਲੀਆਂ ਨੂੰ ਅੱਜ ਤੱਕ ਮਿਲ ਚੁੱਕੇ ਹਨ। ਅਸੀਂ ਕਿਆ ਇਹ ਸੋਚ ਰਹੇ ਹਾਂ ਕਿ ਇੱਥੋਂ ਦੇ ਲੋਕ ਜਿਹੜੀ ਪੁਰਅਮਨ ਇੱਥੇ ਆਉਂਦੇ ਨੇ ਹਰ ਸਾਲ ਔਰ ਇਹ ਡਿਮਾਂਡ ਕਰਕੇ ਚਲੇ ਜਾਂਦੇ ਨੇ, ਇਹ ਕਦੋਂ ਤੱਕ ਇਹ ਡਿਮਾਂਡ ਕਰਦੇ ਰਹਿਣਗੇ? ਕਿਆ ਇਹਨਾਂ ਲੋਕਾਂ ਦੇ ਅੰਦਰ ਨਫ਼ਰਤ ਔਰ ਗੁੱਸਾ ਇਸ ਰਿਆਸਤ ਦੇ ਖਿਲਾਫ ਨਹੀਂ ਭਰ ਰਿਹਾ? ਆਉਣ ਵਾਲੀਆਂ ਪੀੜ੍ਹੀਆਂ ਜਿਵੇਂ ਜਿਵੇਂ ਉਹਨਾਂ ਨੂੰ ਸ਼ਊਰ ਮਿਲਦਾ ਜਾ ਰਿਹਾ ਹੈ ਉਸ ਸ਼ਊਰ ਦੀ ਬੁਨਿਆਦ ਤੇ ਉਹ ਇਸ ਰਿਆਸਤ ਤੋਂ ਸਵਾਲ ਨਹੀਂ ਚੁੱਕਣਗੇ? ਕਿਆ ਇੱਥੇ ਫਿਰ 21 ਫਰਵਰੀ ਦਾ ਢਾਕਾ ਮੀਨਾਰ, ਇੱਥੇ ਸ਼ਹੀਦ ਮੀਨਾਰ ਉਹ ਅਸੀਂ ਬਣਾਉਣ ਦਾ ਸੋਚ ਰਹੇ ਹਾਂ? ਯਕੀਨਨ ਐਸੇ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਤੋਂ ਪਹਿਲੇ ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ
ਮਰੀਮ ਨਵਾਜ਼ ਨੂੰ ਅੱਜ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬੀ ਦੇ ਹੱਕ ਕਿਸੇ ਐਸੇ ਇਨਸੀਡੈਂਟ ਤੋਂ ਪਹਿਲੇ ਪੰਜਾਬੀਆਂ ਨੂੰ ਦੇ ਦਿੱਤੇ ਜਾਣ। ਇਹ ਨਾ ਹੋਏ ਕਿ ਪੰਜਾਬੀਆਂ ਤੋਂ ਸ਼ਹਾਦਤਾਂ ਮੰਗ ਕੇ ਉਹਨਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ। ਮੌਜ਼ੂਦ ਦੁਨੀਆ ਇਹਨਾਂ ਕੰਮਾਂ ਤੋਂ ਪਹਿਲੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਜਿੱਥੇ ਹੋ ਰਹੀ ਹੈ ਉਹਨਾਂ ਨੂੰ ਮੰਨਦੀ ਹੈ। ਔਰ ਬੋਲੀ ਦਾ ਕਤਲ ਇਨਸਾਨਾਂ ਦਾ ਕਤਲ ਹੈ, ਇਨਸਾਨਾਂ ਦੀ ਸੋਚ ਦਾ ਕਤਲ ਹੈ। ਜਿੱਥੇ ਜ਼ਬਾਨ ਮਰ ਜਾਂਦੀ ਹੈ ਉੱਥੇ ਕੌਮ ਮਰ ਜਾਂਦੀ ਹੈ। ਸੋ ਇਸ ਬੋਲੀ ਨੂੰ ਬਚਾਉਣਾ ਹੈ, ਇਸ ਕੌਮ ਨੂੰ ਬਚਾਉਣਾ ਹੈ।